ਯਕੀਨੀ ਤੌਰ ਤੇ ਬੜੀ ਵੱਡੀ ਸ਼ਿਕਸਤ ਹੈ ਤੇ ਵੱਡੇ ਦਿਲ ਨਾਲ ਅਸੀਂ ਕਬੂਲ ਵੀ ਕੀਤੀ ਹੈ। ਤੇ ਕੀ ਕਹਿਣਾ ਚਾਹੋਗੇ? ਮੇਰੇ ਕੋਲ ਤੇ ਵੈਸੇ ਕੋਈ ਇੰਨੇ ਖਾਸ ਅਲਫਾਜ਼ ਨਹੀਂ ਨੇ ਅੱਜ। जी वफाद साहब तुहाडा बहुत बहुत शुक्रिया। ते मैं की तुसी की बाकी अज जेडे रोनाल्डो दे तमाम फैन ने उन्हां दे उत्ते जेहड़ी कल दी रात सी बड़ी भारी गुजरी है। ते कुछ लोग ते अश्कबार भी सन ते सो भी नहीं सके ते दिल ते भी दिल उदास है। जी बिल्कुल, एक बहुत बड़ा कैरियर, एक बहुत बड़ा खिलाड़ी जिन्हें अपने 20 साल तो ज्यादा दे कैरियर दे विच शानदार कामयाबियां समेटियां। कम से कम ਉਹਦੇ कैरियर ਦਾ ਇਖਤਤਾਮ ਇੰਜ ਨਹੀਂ ਸੀ ਬਣਦਾ ਜਿੰਜ ਹੋਇਆ। ਬਿਲਕੁਲ ਇੰਜ ਨਹੀਂ ਸੀ ਹੋਣਾ ਚਾਹੀਦਾ। ਮੈਂ ਤੁਸੀਂ ਤੇ ਫੁੱਟਬਾਲ ਨਾਲ ਮੁਹੱਬਤ ਕਰਨ ਵਾਲਾ ਹਰ ਸ਼ਖਸ ਰੋਨਾਲਡੋ ਨੂੰ ਪਿਆਰ ਕਰਦਾ ਹੈ ਤੇ ਇਹ ਚਾਹੁੰਦਾ ਸੀ ਕਿ ਰੋਨਾਲਡੋ ਦਾ, ਕਿਉਂਕਿ ਆਖਰੀ ਵਰਲਡ ਕੱਪ ਸੀ, ਉਹ ਪਹਿਲੇ ਇਹ ਗੱਲ ਦਾ ਅੰਦੀਆ ਦੇ ਚੁੱਕੇ ਸਨ ਕਿ ਵਰਲਡ ਕੱਪ ਉਹਨਾਂ ਦੇ ਕੈਰੀਅਰ ਦਾ ਆਖਰੀ ਹੋਏਗਾ। ਲੇਕਿਨ ਕੱਲ ਦੇ ਮੈਚ ਤੋਂ ਪਹਿਲੇ ਉਹਨਾਂ ਨੇ ਬਿਲਕੁਲ ਇੱਕ ਦਿਨ ਪਹਿਲੇ ਪ੍ਰੈਸ ਕਾਨਫਰੰਸ ਦੇ ਵਿੱਚ ਆਪਣੇ ਰਿਟਾਇਰਮੈਂਟ ਦਾ ਵੀ ਐਲਾਨ ਕਰਤਾ ਸੀ। ਤੇ ਜਿਹਦੇ ਬਾਅਦ ਪਤਾ ਲੱਗ ਰਿਹਾ ਸੀ ਕਿ ਜੇ ਇਹ ਮੈਚ ਪੁਰਤਗਾਲ ਹਾਰ ਜਾਂਦਾ ਤੇ ਅਸੀਂ ਆਖਰੀ ਵਾਰੀ ਇੰਟਰਨੈਸ਼ਨਲ ਸਕਰੀਨ ਦੇ ਉੱਤੇ ਰੋਨਾਲਡੋ ਨੂੰ ਵੇਖਾਂਗੇ। ਤੇ ਜਿਹਦੀ ਵਜ੍ਹਾ ਤੋਂ ਫੈਨਸ ਦਾ ਜਿਹੜਾ ਇਹਨਾਂ ਮੁਹੱਬਤ ਦਾ ਲੈਵਲ ਸੀ ਉਹ ਮਜ਼ੀਦ ਵੱਧ ਗਿਆ ਸੀ। ਫੈਨਸ ਇਮੋਸ਼ਨਲ ਵੀ ਸਨ ਤੇ ਦਬਾਅ ਵੀ ਕਰ ਸਕੇ। ਪੁਰਤਗਾਲ ਦੀ ਟੀਮ ਹੈ ਮੈਚ ਜਿੱਤੇ। ਵਫਾਦ, ਜਿਨ ਤੁਸੀਂ ਆਪਣੇ ਇੰਟਰੋ ਚ ਦੱਸਿਆ ਹੈ ਕਿ ਸਭ ਤੋਂ ਪਹਿਲੇ ਬਿਲਕੁਲ ਇੰਜ ਹੀ ਕਿ ਜਿਹੜੀ ਪੁਰਤਗਾਲ ਦੀ ਜਿਹੜੀ ਟੀਮ ਸੀ ਉਹ ਸ਼ੁਰੂ ਤੋਂ ਹੀ ਉਹਨਾਂ ਦੀ ਮੈਚ ਦੇ ਉੱਤੇ ਜਿਹੜੀ ਗ੍ਰਿਫਤ ਤੇ ਕਮਜ਼ੋਰ ਰਹੀ ਹੈ। ਰੋਨਾਲਡੋ ਨੇ ਬਹੁਤ ਜਾਨ ਮਾਰੀ, ਇੱਕ ਦੋ ਖਿਡਾਰੀ ਹੋਰ ਜਾਨ ਮਾਰੇ ਸਨ ਤੇ ਜਿਹੜੇ ਗੋਲਕੀਪਰ ਨੇ ਵਾਕਈ ਉਹਨਾਂ ਨੂੰ ਕ੍ਰੈਡਿਟ ਦੇਣਾ ਪਏਗਾ। ਉਹਨਾਂ ਨੇ ਬੜੇ ਯਕੀਨੀ ਮੌਕਿਆਂ ਤੇ ਗੋਲ ਬਚਾਏ ਨੇ। ਲੇਕਿਨ ਉਹਨਾਂ ਦੇ ਨਾਲ ਨਾਲ ਤੁਹਾਨੂੰ ਪਤਾ ਹੈ ਕਿ ਫੁੱਟਬਾਲ ਕਿਉਂਕਿ ਇੱਕ ਟੀਮ ਐਫਰਟ ਹੈ, ਸਿਰਫ ਔਰ ਸਿਰਫ ਗੋਲਕੀਪਰ ਹੈ ਜਿਹੜਾ ਉਹਦੇ ਦਫਾ ਕਰਨ ਨਾਲ ਗੋਲ ਨਹੀਂ ਰੁਕਦੇ, ਬਲਕਿ ਟੀਮ ਨੂੰ ਜਿਹੜੇ ਖਿਡਾਰੀ ਨੇ ਉਹਨਾਂ ਨੂੰ ਵੀ ਆਪਣੇ ਦਫਾ ਨੂੰ ਮਜ਼ਬੂਤ ਬਣਾਉਣਾ ਪੈਂਦਾ। ਤੇ ਜਿਹੜਾ ਸਟਾਪੇਜ ਟਾਈਮ ਦੇ ਪਹਿਲੇ ਮਿੰਟ ਦੇ ਵਿੱਚ ਗੋਲ ਕੀਤਾ ਹੈ ਸਪਾਨਵੀ ਖਿਡਾਰੀ ਨੇ, ਉਹ ਵੀ ਜੇ ਤੁਸੀਂ ਵੇਖਿਆ ਜਾਏ ਤੇ ਪੁਰਤਗਾਲ ਦੇ ਖਿਡਾਰੀ ਰੈਫਰੀ ਕੋਲੋਂ ਫਾਉਲ ਦੀ ਅਪੀਲ ਕਰ ਰਹੇ ਸਨ ਤੇ ਉਹਨੀ ਦੇਰ ਨੂੰ ਗੇਂਦ ਲੈ ਕੇ ਨਿਕਲੇ ਤੋਂ ਅੱਗੇ ਜਾ ਕੇ ਗੇਂਦ ਨੂੰ ਜਾਲ ਸੁੱਟਦਾ। ਤੇ ਉੱਥੇ ਵੀ ਸਪੇਨ ਦੀ ਟੀਮ ਦੇ ਕਮਾਲ ਨਾਲੋਂ ਜ਼ਿਆਦਾ ਬਿਲਕੁਲ ਉਹਨਾਂ ਨੇ ਉਸ ਟਾਈਮ ਹਾਜ਼ਰ ਦਿਮਾਗੀ ਦਾ ਸਪੇਨ ਦੀ ਟੀਮ ਨੇ ਜਿਹੜਾ ਉਹ ਮੁਜ਼ਾਹਰਾ ਕੀਤਾ ਹੈ ਤੇ ਉਹ ਨਹੀਂ ਰੁਕੇ, ਉਹ ਗੇਂਦ ਨੂੰ ਲੈ ਕੇ ਅੱਗੇ ਨਿਕਲੇ। ਲੇਕਿਨ ਉਹਦੇ ਨਾਲ ਨਾਲ ਜਿਹੜੇ ਪੁਰਤਗਾਲ ਦੇ ਖਿਡਾਰੀ ਸਨ ਉਹਨਾਂ ਦੀ ਕੁਤਾਹੀ ਹੈ ਕਿ ਉਹਨਾਂ ਨੇ ਬਜਾਏ ਆਦੇ ਕੋਈ ਖਿਡਾਰੀ ਦਾ ਪਿੱਛਾ ਕਰਦੇ ਗੇਂਦ ਰੋਕਣ ਦੀ ਕੋਸ਼ਿਸ਼ ਕਰਦੇ ਉਹ ਰੈਫਰੀ ਦੇ ਨਾਲ ਬੈਸਟ ਪੈ ਗਏ ਤੇ ਗੇਂਦ ਜਾਨ 'ਚ ਚਲਾ ਗਿਆ ਤੇ ਗੋਲ ਹੋ ਗਿਆ। ਤੇ ਰੋਨਾਲਡੋ ਇੱਕ ਸ਼ਾਨਦਾਰ, ਰੋਨਾਲਡੋ ਨੇ ਇੱਕ 23 ਸਾਲਾਂ ਦਾ ਕੈਰੀਅਰ ਸੀ, ਬੜਾ ਸ਼ਾਨਦਾਰ ਕੈਰੀਅਰ ਰਿਹਾ ਹੈ। ਉਹਦੇ ਉੱਤੇ ਕੋਈ ਦੋ ਰਾਏ ਨਹੀਂ ਕਿ ਰੋਨਾਲਡੋ ਦੁਬਾਰਾ ਪੈਦਾ ਨਹੀਂ ਹੋਏਗਾ। ਤੁਹਾਨੂੰ ਯਾਦ ਹੋਏਗਾ ਕਿ ਇਸ ਤੋਂ ਪਹਿਲੇ ਬ੍ਰਾਜ਼ੀਲ ਦੇ ਖਿਡਾਰੀ ਹੁੰਦੇ ਸਨ, ਸਟ੍ਰਾਈਕਰ ਸਨ ਉਹਨਾਂ ਦੇ, ਰੋਨਾਲਡੋ ਉਹਨਾਂ ਦਾ ਨਾਮ ਸੀ ਤੇ 2002 ਦੇ ਵਰਲਡ ਕੱਪ ਦੇ ਵਿੱਚ ਉਹਨਾਂ ਨੇ ਸਭ ਤੋਂ ਜ਼ਿਆਦਾ ਗੋਲ ਵੀ ਦਾਗੇ ਤੇ ਉਹ ਵੀ ਵਰਲਡ ਕੱਪ ਵਿੱਚ ਜ਼ਿਆਦਾ ਗੋਲ ਕਰਨ ਵਾਲੇ ਦੀ ਫਰਿਸ਼ਤ ਚੋਂ 16 ਗੋਲਾਂ ਦੇ ਨਾਲ ਤੀਜੇ ਨੰਬਰ ਤੇ ਨੇ। ਤੇ ਉਹਨਾਂ ਤੋਂ ਬਾਅਦ ਕਿਹਾ ਜਾਂਦਾ ਸੀ ਕਿ ਸ਼ਾਇਦ ਜਿਹੜਾ ਇੱਕ ਹਸੀਨ ਬਾਬ ਫੁੱਟਬਾਲ ਦੀ ਦੁਨੀਆ ਦਾ ਉਹ ਖਤਮ ਹੋ ਜਾਏਗਾ। 2002 ਦੇ ਵਿੱਚ ਉਹਨਾਂ ਨੇ ਆਪਣੀ ਟੀਮ ਦੇ ਲਈ ਜਦੋਂ ਵਰਲਡ ਕੱਪ ਜਿੱਤਿਆ ਤੇ ਟੂਰਨਾਮੈਂਟ ਦੇ ਬਿਹਤਰੀਨ ਖਿਡਾਰੀ ਕਰਾਰ ਪਾਏ ਤੇ ਉਹਨਾਂ ਨੇ ਉਸ ਤੋਂ ਬਾਅਦ ਕੈਰੀਅਰ ਤੋਂ ਰਿਟਾਇਰਮੈਂਟ ਦਾ ਐਲਾਨ ਕਰਤਾ। ਲੇਕਿਨ ਠੀਕ 1 ਸਾਲ ਬਾਅਦ ਦੁਨੀਆ ਫੁੱਟਬਾਲ ਨੂੰ ਇੱਕ ਹੋਰ ਉਸੇ ਨਾਂ ਦਾ ਖਿਡਾਰੀ ਮਿਲਿਆ ਜਿਹਨੇ ਉਸ ਤੋਂ ਜ਼ਿਆਦਾ ਕਾਮਯਾਬੀਆਂ ਸਮੇਟੀਆਂ। ਅਗਸਤ 2003 ਦੇ ਵਿੱਚ ਕਾਜ਼ਕਸਤਾਨ ਦੇ ਖਿਲਾਫ ਪਹਿਲੀ ਮੈਚ ਤੋਂ ਆਪਣਾ ਡੈਬਿਊ ਕਰਨ ਵਾਲੇ ਜਿਹੜੇ ਰੋਨਾਲਡੋ ਸਨ ਉਹਨਾਂ ਨੇ ਉਹ ਡੈਬਿਊ ਵੀ ਬਤੌਰ ਇੱਕ ਸਬਸਟੀਟਿਊਟ ਪਲੇਅਰ ਦੇ ਕੀਤਾ ਸੀ। ਤੇ ਫਿਰ ਉਸ ਤੋਂ ਬਾਅਦ ਜਦੋਂ ਹਾਫ ਟਾਈਮ ਤੋਂ ਬਾਅਦ ਉਹਨਾਂ ਨੂੰ ਗਰਾਊਂਡ ਦੇ ਵਿੱਚ ਪੁਰਤਗਾਲ ਦੇ ਇੱਕ ਸਟਾਰ ਪਲੇਅਰ ਹੁੰਦੇ ਸਨ, ਫਿਗੋ ਉਹਨਾਂ ਦਾ ਨਾਮ ਸੀ, ਤੇ ਫਿਗੋ ਦੀ ਜਗ੍ਹਾ ਮੈਨੇਜਰ ਨੇ ਜਦੋਂ ਉਹਨਾਂ ਨੂੰ ਗਰਾਊਂਡ ਦੇ ਵਿੱਚ ਉਤਾਰਿਆ ਤੇ ਫਿਰ ਇਸ 18 ਸਾਲ ਦਾ ਜਿਹੜਾ ਮੁੰਡਾ ਸੀ ਉਸ ਟਾਈਮ ਉਹਨੇ ਪਿੱਛੇ ਮੁੜ ਕੇ ਨਹੀਂ ਵੇਖਿਆ ਤੇ ਦੁਨੀਆ ਫੁੱਟਬਾਲ ਦੇ ਵਿੱਚ ਇੱਕ ਤੋਂ ਬਾਅਦ ਇੱਕ ਰਿਕਾਰਡ ਜਿਹੜਾ ਆਪਣੀ ਝੋਲੀ 'ਚ ਪਾਉਂਦਾ ਗਿਆ। ਤੇ ਫਿਰ ਤੁਸੀਂ ਐਂਡ ਵੇਖਿਆ ਕਿ ਐਂਡ ਕਿੱਥੇ ਜਾ ਕੇ ਹੋਇਆ, ਸਪੇਨ ਦੇ ਹੱਥੋਂ ਸ਼ਿਕਸਤ ਤੇ ਐਂਡ ਹੋਇਆ ਤੇ ਉਹ ਪ੍ਰੀ ਕੁਆਟਰ ਫਾਈਨਲ ਰਾਊਂਡ ਤੋਂ ਉਹਨਾਂ ਦੀ ਟੀਮ ਬਾਹਰ ਹੋਈ ਤੇ ਨਾਲ ਹੀ ਉਹਨਾਂ ਦਾ ਜਿਹੜਾ ਸਫਰ ਸੀ ਫੁੱਟਬਾਲ ਦਾ ਉਹ ਕੈਰੀਅਰ ਖਤਮ ਨੂੰ ਪਹੁੰਚਿਆ। ਇੱਕ ਹਸੀਨ ਯਾਦਗਾਰ ਤੇ ਬਿਹਤਰੀਨ ਕੈਰੀਅਰ ਨੂੰ ਜੇ ਕਿਹਾ ਜਾਏ ਉਹ ਸ਼ਿਕਸਤ ਤੇ ਮੁੱਕਿਆ ਤੇ ਗਲਤ ਨਹੀਂ ਹੋਏਗਾ ਕਿਉਂਕਿ ਰੋਨਾਲਡੋ ਦੇ ਕੋਲ ਸਿਰਫ ਜ਼ਿਆਦਾ ਗੋਲ ਕਰਨ ਦਾ ਹੀ ਰਿਕਾਰਡ ਨਹੀਂ ਬਲਕਿ ਉਹਨਾਂ ਦੇ ਕੋਲ ਇਹ ਰਿਕਾਰਡ ਵੀ ਕਿ ਉਹਨਾਂ ਮੈਨਸ ਇੰਟਰਨੈਸ਼ਨਲ ਫੁੱਟਬਾਲ ਦੇ ਵਿੱਚ ਸਭ ਤੋਂ ਜ਼ਿਆਦਾ ਸਭ ਤੋਂ ਜ਼ਿਆਦਾ ਬੈਨ ਅਲ-ਅਕਵਾਮੀ ਮੈਚ ਖੇਡਣ ਵਾਲੇ ਉਹ ਖਿਡਾਰੀ ਨੇ। ਉਹਨਾਂ ਨੇ 233 ਮੈਚ ਖੇਡੇ ਨੇ ਪੁਰਤਗਾਲ ਵੱਲੋਂ ਤੇ ਬਾਅਦ ਖਿਡਾਰੀ ਨੇ ਜਿਨ੍ਹਾਂ ਨੇ ਇੰਨਾ ਜ਼ਿਆਦਾ ਹਾਈਐਸਟ ਮੈਚ ਖੇਡੇ ਨੇ। ਇਸ ਤੋਂ ਬਾਅਦ ਦੂਜਾ ਨੰਬਰ ਮੈਸੀ ਦਾ ਜਿਹੜਾ ਇਹਨਾਂ ਤੋਂ ਤਕਰੀਬਨ 30 ਮੈਚਾਂ ਦੇ ਵਕਫੇ ਤੇ ਨੇ ਤੇ ਉਸ ਤੋਂ ਬਾਅਦ ਗੋਲ ਵੀ ਸਭ ਤੋਂ ਜ਼ਿਆਦਾ ਇਹਨਾਂ ਦੇ ਨੇ। 166 ਗੋਲ ਵੀ ਇਹਨਾਂ ਦੇ ਸਭ ਤੋਂ ਜ਼ਿਆਦਾ ਨੇ। ਉਸ ਤੋਂ ਬਾਅਦ ਤੁਸੀਂ ਕਹਿ ਲਓ ਕਿ ਬਤੌਰ ਕਪਤਾਨ 160 ਮੈਚਾਂ ਦੇ ਵਿੱਚ ਕਿਸੇ
ਇੰਟਰਨੈਸ਼ਨਲ ਮੁਲਕ ਦੀ ਨੁਮਾਇੰਦਗੀ ਕਰਨਾ ਇਹ ਵੀ ਇੱਕ ਬਹੁਤ ਵੱਡਾ ਆਜ਼ਾਦ ਹੈ। ਤੇ ਜਿਹੜੇ ਫੁੱਟਬਾਲ ਦੀ ਦੁਨੀਆ ਦੇ ਜਿਹੜਾ ਤੁਸੀਂ ਰਿਕਾਰਡ ਬੁੱਕ ਵੇਖੋਗੇ ਉਸ ਰਿਕਾਰਡ ਬੁੱਕ ਦੇ ਵਿੱਚ ਤੁਸੀਂ ਵੇਖੋਗੇ ਕਿ ਸਰਫਰਿਸ਼ਤ ਨਾ ਐਸੇ ਖਿਡਾਰੀ ਦਾ ਹੋਏਗਾ ਕ੍ਰਿਸਟੀਆਨੋ ਰੋਨਾਲਡੋ ਦਾ। ਅਸੀਂ ਹਮੇਸ਼ਾ ਇੰਸਟਾਗ੍ਰਾਮ ਦੀ ਗੱਲ ਕਰਦੇ ਹਾਂ, 670 ਮਿਲੀਅਨ ਫਾਲੋਅਰਸ ਨੇ ਇਹਨਾਂ ਦੇ, ਸਭ ਤੋਂ ਜ਼ਿਆਦਾ ਫੋਲੋ ਕੀਤੇ ਜਾਣ ਵਾਲੇ ਖਿਡਾਰੀ ਨੇ ਤੇ ਦੁਨੀਆ ਭਰ ਵਿੱਚ ਮਕਬੂਲ ਨੇ ਹਰ ਲਿਹਾਜ਼ ਨਾਲ। ਤੇ ਚਲੋ ਇਹ ਤਾਂ ਅਸੀਂ ਰੋਨਾਲਡੋ ਦੀ ਗੱਲ ਕਰਦੇ ਪਏ, ਅੱਜ ਇੱਕ ਹੋਰ ਬੜਾ ਜ਼ਬਰਦਸਤ ਮੁਕਾਬਲਾ ਹੈ ਅਰਜਨਟਾਈਨ ਤੇ ਇਜਿਪਟ ਦਾ, ਤੇ ਮੁਹੰਮਦ ਸਲਾਹ ਵੀ ਕਹਿੰਦੇ ਜੀ ਬੜੀ ਫਾਰਮ ਵਿੱਚ ਨੇ। ਤੁਹਾਨੂੰ ਲੱਗਦਾ ਹੈ ਕਿ ਅੱਜ ਕੋਈ ਵੱਡਾ ਅਪਸੈਟ ਹੋ ਸਕਦਾ ਹੈ, ਕਿਉਂਕਿ ਜਿਹੜੇ ਮੈਸੀ ਦੇ ਫੈਨਸ ਨੇ ਨਾ ਉਹ ਇਸ ਵੇਲੇ ਬੜੀ ਧਮਾਲਾਂ ਪਾ ਰਹੇ ਨੇ, ਫੜੇ ਨਹੀਂ ਜਾ ਰਹੇ? ਜੀ ਬਿਲਕੁਲ, ਮੈਸੀ ਦੇ ਫੈਨਸ ਲਈ ਤੇ ਡਬਲ ਖੁਸ਼ੀ ਹੋਏਗੀ ਕਿ ਰੋਨਾਲਡੋ ਦੀ ਟੀਮ ਬਾਹਰ ਹੋ ਗਈ ਹੈ ਤੇ ਮੈਚ ਜਿਹੜੀ ਦੂਜਾ ਮੈਸੀ ਦੀ ਟੀਮ ਨੂੰ ਉਹ ਜਿਵੇਂ ਅਸੀਂ ਕਹਿੰਦੇ ਆ ਕਿ ਹਲਵੇ ਮਿਲ ਰਹੇ ਨੇ, ਤੇ ਇਜਿਪਟ ਵੀਕ ਦੀ ਸ਼ਕਲ ਵਿੱਚ ਹਲਵਾ ਹੀ ਮਿਲਿਆ, ਕਿਉਂਕਿ ਜੇ ਔਨ ਪੇਪਰ ਔਨ ਗਰਾਊਂਡ ਗੱਲ ਕੀਤਾ ਜਾਏ ਤੇ ਇਜਿਪਟ ਦੀ ਜਿਹੜੀ ਟੀਮ ਇੱਕ ਦੋ ਸਟਾਰ ਪਲੇਅਰ ਸਾਲਾ ਉਹਦੇ ਚ ਹੈ ਨੇ, ਲੇਕਿਨ ਉਸਦੇ ਬਾਵਜੂਦ ਮੈਸੀ ਦੀ ਟੀਮ ਹੈਵੀ ਹੈ। ਤੇ ਮੈਸੀ ਕਿਉਂਕਿ ਆ ਵੀ ਇੱਕ ਸਟਾਰ ਪਲੇਅਰ ਨੇ, ਅਸੀਂ ਰੋਨਾਲਡੋ ਦੇ ਫੈਨ ਹੁੰਦੇ ਨਾਤੇ ਬਿਲਕੁਲ ਮੈਸੀ ਦਾ ਕ੍ਰੈਡਿਟ ਘੱਟ ਨਹੀਂ ਕਰਾਂਗੇ, ਨਹੀਂ ਕਿ ਮੈਸੀ ਵੀ ਇੱਕ ਸਟਾਰ ਨੇ। ਤੇ ਮੇਰਾ ਨਹੀਂ ਖਿਆਲ ਕਿ ਅੱਜ ਕੋਈ ਕਹਿ ਲੋ ਕਿ ਅਪਸੈਟ ਹੋਏਗਾ। ਮੇਰੇ ਖਿਆਲ ਦੇ ਵਿੱਚ ਅੱਜ ਮੈਸੀ ਦੀ ਟੀਮ ਕੰਫਰਟੇਬਲੀ ਵਿਨ ਕਰਕੇ ਅਗਲੇ ਰਾਊਂਡ 'ਚ ਚਲੀ ਜਾਏਗੀ ਤੇ ਉਹਨਾਂ ਦੇ ਫੈਨ ਨੇ ਜਿਹੜੇ ਮਜ਼ੀਦ ਖੁਸ਼ ਹੋਣਗੇ। ਤੇ ਕਿਉਂਕਿ ਇਜਿਪਟ ਜਿਹੜਾ ਪਹਿਲੀ ਵਾਰੀ ਪ੍ਰੀ ਕੁਆਟਰ ਫਾਈਨਲ 'ਚ ਆਇਆ, ਉਹਨੇ ਅੱਛੀ ਰਾਊਂਡ ਆਫ 32 'ਚ ਉਹਨਾਂ ਨੇ ਬੜਾ ਅੱਛਾ ਮੁਕਾਬਲਾ ਕੀਤਾ ਆਸਟ੍ਰੇਲੀਆ ਦੇ ਨਾਲ ਤੇ ਬੜੇ ਅੱਛੇ ਤਰੀਕੇ ਨਾਲ ਉਹਨਾਂ ਨੂੰ ਕਹਿ ਲੋ ਕਿ ਆਊਟ ਕਲਾਸ ਕਰਕੇ ਅਪਸੈਟ ਇੱਕ ਸ਼ਿਕਸਤ ਦਿੱਤੀ। ਲੇਕਿਨ ਮੇਰਾ ਨਹੀਂ ਖਿਆਲ ਕਿ ਅੱਜ ਦਾ ਜਿਹੜਾ ਮੈਚ ਉਹਦਾ ਰਿਜ਼ਲਟ ਕੋਈ ਉਮੀਦ ਜਾਂ ਤਵੱਕੁਆਤ ਤੋਂ ਬਰਖਲਾਫ ਆਏਗਾ। ਇੱਕ ਅੱਧਾ % ਚਾਂਸ ਤੇ ਖੇਡ ਹੈ, ਕਿਉਂਕਿ ਖੇਡ ਦੇ ਵਿੱਚ ਕੁਝ ਵੀ ਤੁਸੀਂ ਹਤਮੀ ਨਹੀਂ ਕਹਿ ਸਕਦੇ। ਜਿਹੜੀ ਟੀਮ 90 ਮਿੰਟ ਅੱਛਾ ਪਰਫਾਰਮ ਕਰਦੀ ਉਹ ਜਿੱਤ ਜਾਂਦੀ ਹੈ, ਤੇ ਕੋਈ ਅੱਛੀ ਟੀਮ ਜਿਹੜੀ ਥਰੂ ਆਊਟ ਬਹੁਤ ਅੱਛਾ ਖੇਡਦੀ ਹੈ ਲੇਕਿਨ ਇੱਕ ਅੱਧੀ ਕੁਤਾਹੀ ਦੀ ਵਜ੍ਹਾ ਤੋਂ ਵੀ ਉਹਨਾਂ ਨੂੰ ਜਿਹੜਾ ਸ਼ਿਕਸਤ ਦਾ ਸਾਹਮਣਾ ਕਰਨਾ ਪੈ ਸਕਦਾ ਹੈ। ਤੇ ਇਮਕਾਨਾਤ ਤੇ ਬਿਲਕੁਲ ਜ਼ੀਰੋ ਤੇ ਨਹੀਂ ਕਹਿ ਸਕਦੇ, ਲੇਕਿਨ ਬਹੁਤ ਘੱਟ ਇਮਕਾਨਾਤ ਨੇ ਕਿ ਕੋਈ ਅਪਸੈਟ ਹੋਏਗਾ ਤੇ ਮੈਸੀ ਦੀ ਟੀਮ ਹੈ ਜਿਹੜੀ ਅਰਜਨਟਾਈਨ ਉਹ ਅੱਜ ਇਵੈਂਟ ਤੋਂ ਬਾਹਰ ਹੋਏਗੀ। ਸਾਫ਼ ਨਜ਼ਰ ਆ ਰਿਹਾ ਕਿ ਇਜਿਪਟ ਦੇ ਖਿਲਾਫ ਆਸਾਨੀ ਨਾਲ ਕਾਮਯਾਬੀ ਹਾਸਲ ਕਰਕੇ ਅਗਲੇ ਰਾਊਂਡ ਦੀ ਕੁਆਲੀਫਾਈ ਕਰ ਲੈਣਗੇ। ਚਲੋ ਜੀ, ਬਿਲਕੁਲ ਬੜੀ ਵੱਡੀ ਗੱਲ ਹੈ ਇਜਿਪਟ ਦਾ ਪਹੁੰਚਣਾ ਵੀ ਇਸ ਮਰਹਲੇ ਵਿੱਚ, ਤੇ ਬੜੀ ਵੱਡੀ ਗੱਲ ਹੈ। ਤੇ ਕੱਲ ਵੇਖਦੇ ਹਾਂ ਕੀ ਬਣਦਾ ਹੈ ਜੀ। ਤੇ ਕੱਲ ਇੱਕ ਹੋਰ ਬੜਾ ਜ਼ਬਰਦਸਤ ਮੁਕਾਬਲਾ ਖੇਡਿਆ ਕਿ ਜੀ ਬੈਲਜੀਅਮ ਨੇ 4-1 ਤੋਂ ਆਊਟ ਕਲਾਸ ਕਰਤਾ ਅਮਰੀਕਾ ਦੀ ਟੀਮ ਨੂੰ। ਇਹ ਕਿਹਾ ਜਾ ਰਿਹਾ ਸੀ ਕਿ ਜੀ ਡੋਨਾਲਡ ਟਰੰਪ ਆਪਣਾ ਅਸਰ ਰਸੂਖ ਇਸਤੇਮਾਲ ਕਰਦਾ ਪਿਆ, ਜਿਵੇਂ ਰੈੱਡ ਕਾਰਡ ਦਾ ਮਸਲਾ ਪਿਆ ਸੀਗਾ। ਫਲੋਰਿਨ ਬੈਲੋਗਨ ਉਹਨਾਂ ਦੇ ਸਟ੍ਰਾਈਕਰ ਸਨ, ਉਹਨਾਂ ਨੂੰ ਪਹਿਲੇ ਰੈੱਡ ਕਾਰਡ ਰੈਫਰੀ ਨੇ ਦਿੱਤਾ, ਫਿਰ ਟਰੰਪ ਨੇ ਕਾਲ ਕੀਤੀ ਫੀਫਾ ਦੇ ਪ੍ਰੈਜ਼ੀਡੈਂਟ ਇਨਫੈਂਟੋ ਗਿਆਨੀ ਨੂੰ। ਉਹਨਾਂ ਨੇ ਫਿਰ ਜੀ ਫੀਫਾ ਕੋਲੋਂ ਬਾਕਾਇਦਾ ਤੌਰ ਤੇ ਰਿਕੁਐਸਟ ਕੀਤੀ ਕਿ ਇਹ ਤੁਸੀਂ ਵੇਖੋ, ਰਿਵਿਊ ਕਰੋ। ਫਿਰ ਰਿਵਿਊ ਤੋਂ ਬਾਅਦ ਜਿਹੜਾ ਹੈ ਵਾਪਸ ਉਹਨੂੰ ਜਿਹੜਾ ਰੈੱਡ ਕਾਰਡ ਨੂੰ ਲੈ ਲਿਆ ਗਿਆ। ਤੇ ਇਹ ਬੜੇ ਹੁਣ ਯੂਈਫਾ ਨੇ ਵੀ ਕੱਲ ਬਾਕਾਇਦਾ ਤੌਰ ਤੇ ਕ੍ਰਿਟਿਸਾਈਜ਼ ਕੀਤਾ, ਤਨਕੀਦ ਕੀਤੀ ਹੈ ਕਿ ਜੀ ਇਹ ਪਹਿਲੀ ਵਾਰੀ ਅਸੀਂ ਇਵੇਂ ਦੀ ਮਿਸਾਲ ਵੇਖੀ। ਤੇ ਕੱਲ ਤੇ ਫਿਰ ਵੈਸੇ ਹੀ ਪਰਖਚੇ ਉਡਾਤੇ ਬੈਲਜੀਅਮ ਨੇ। ਜੀ ਮੁਫਾਜ਼ ਸਾਹਿਬ, ਬੈਲਜੀਅਮ ਦੀ ਟੀਮ ਨੇ ਕੱਲ ਵਾਕਈ ਬੜੀ ਸ਼ਾਨਦਾਰ ਖੇਡ ਦਾ ਮੁਜ਼ਾਹਰਾ ਕੀਤਾ ਤੇ ਇਹੋ ਹੀ ਖੇਡ ਦੀ ਉਹਨਾਂ ਕੋਲ ਤੋਖੋ ਸੀ, ਕਿਉਂਕਿ ਤੁਹਾਨੂੰ ਪਤਾ ਹੈ ਕਿ ਜਿਹੜੀ ਬੈਲਜੀਅਮ ਦੀ ਟੀਮ ਉਹ ਫੇਵਰਟ ਟੀਮਾਂ ਦੇ ਵਿੱਚੋਂ ਇੱਕ ਰਹੀ ਹੈ ਪੂਰੇ ਥਰੂ ਆਊਟ ਦਾ ਇਵੈਂਟ। ਤੇ ਉਹਨਾਂ ਨੇ ਅੱਛਾ ਮੈਚ ਸੈਨੇਗਲ ਦੇ ਨਾਲ ਕਾਫੀ ਕਲੋਜ਼ ਮੈਚ ਹੋਇਆ ਉਹਨਾਂ ਦਾ, ਫੋਰਚੂਨੇਟਲੀ ਉਹ ਜਿੱਤ ਗਏ ਨੇ। ਥੋੜਾ ਬਹੁਤ ਉਹਨਾਂ ਕੋਲ ਕਮੀ ਕੁਤਾਹੀ ਆਈ, ਲੇਕਿਨ ਉਸ ਦੇ ਬਾਵਜੂਦ ਉਹਨਾਂ ਨੇ ਬਹੁਤ ਅੱਛਾ ਕਮਬੈਕ ਕੀਤਾ ਤੇ 3 ਮਿੰਟ ਦੇ ਘੱਟ ਵਕਫੇ ਤੋਂ ਪਹਿਲੇ ਉਹਨਾਂ 3 ਮਿੰਟ ਦੇ ਘੱਟ ਟਾਈਮ ਦੇ ਵਿੱਚ ਉਹਨਾਂ ਨੇ 2 ਗੋਲ ਕਰਕੇ ਤੇ ਆਪਣਾ ਜਿਹੜਾ ਮੈਚ ਸੀ ਉਹਨੂੰ ਜਿੱਤਿਆ ਤੇ ਅੱਗੇ ਕੁਆਲੀਫਾਈ ਕੀਤਾ। ਬਿਲਕੁਲ ਇੰਝ ਹੀ ਲੋਕੀ ਸਮਝ ਰਹੇ ਸਨ ਕਿ ਸ਼ਾਇਦ ਫੁੱਟਬਾਲ ਦੇ ਮੈਦਾਨ ਦੇ ਵਿੱਚ ਵੀ ਟਰੰਪ ਦਾ ਰਸੂਖ ਚੱਲੇਗਾ। ਜਿਵੇਂ ਤੁਸੀਂ ਹੁਣੇ ਜ਼ਿਕਰ ਕਰ ਰਹੇ ਸੋ ਕਿ ਯੂਏਫਾ ਨੇ ਵੀ ਫੀਫਾ ਦੀ ਜਿਹੜੀ ਜਾਣਬਦਾਰੀ ਉਹਦੇ ਉੱਤੇ ਸੀਰੀਅਸ ਕਿਸਮ ਦੇ ਜਿਹੜੇ ਤਹਫੁਜ਼ਾਤ ਨੇ ਉਹਨਾਂ ਦਾ ਇਜ਼ਹਾਰ ਕੀਤਾ ਤੇ ਰੈੱਡ ਕਾਰਡ ਵਾਲਾ ਜਿਹੜਾ ਮਾਮਲਾ ਹੈ ਉਹਦੇ ਬੜਾ ਚੀਖ ਕੇ ਪੁਕਾਰ ਰਿਹਾ ਕਿ ਬਿਲਕੁਲ ਇੰਝ ਹੀ ਹੈ ਕਿ ਜੀ ਟਰੰਪ ਦਾ ਤੇ ਅਮਰੀਕਾ ਦਾ ਰਸੂਖ ਦੁਨੀਆ ਦੀ ਹਰ ਜਗ੍ਹਾ ਤੇ ਵੱਡੇ ਤੋਂ ਵੱਡਾ ਬੰਦਾ ਵੀ ਉਹਦੀ ਗੱਲ ਮੰਨਣ ਦੀ ਕਹਿ ਲਓ ਕਿ ਮਜਬੂਰ ਹੁੰਦਾ ਜਾਂ ਤਿਆਰ ਹੁੰਦਾ। ਤਾਂ ਕੋਈ ਕੰਮ ਫੀਫਾ ਵਾਲਿਆਂ ਨੇ ਵੀ ਕੀਤਾ, ਲੇਕਿਨ ਕੱਲ ਈਰਾਨ ਨੂੰ ਵੀ ਜਾਣਬੁੱਝ ਕੇ ਬਾਹਰ ਕੱਢਿਆ ਗਿਆ ਕਿਉਂਕਿ ਉਹ ਆਪਣਾ ਕੋਈ ਮੈਚ ਨਹੀਂ ਹਾਰੇ ਸੀਗੇ, ਸਾਰੇ ਮੈਚ ਉਹਨਾਂ ਦੇ ਬਰਾਬਰ ਰਹੇ ਸੀਗੇ। ਉਹ ਬਿਆਨੀਅਤ ਤੇ ਵੈਸੇ ਉਹਨਾਂ ਦਾ ਜਿੱਤ ਗਿਆ ਇੱਕ ਲਿਹਾਜ਼ ਨਾਲ। ਜੀ ਬਿਲਕੁਲ ਐਂਡੀ ਜਿਹੜਾ ਯੂਫਾ ਦੇ ਚੇਅਰਮੈਨ ਦਾ ਜਿਹੜਾ ਬਿਆਨ ਹੈ ਉਹ ਇਸ ਚੀਜ਼ ਤੇ ਮੋਹਰ ਸਬਤ ਕਰਦਾ ਹੈ ਕਿ ਜਿਹੜਾ ਫੀਫਾ ਹੈ ਉਹ ਮੁxtਲਿਫ ਟੀਮਾਂ ਨੂੰ ਫੇਵਰ ਦੇ ਰਿਹਾ ਤੇ ਮੁxtਲਿਫ ਟੀਮਾਂ ਨੂੰ ਦੇ ਖਿਲਾਫ ਕੰਮ ਕਰ ਰਿਹਾ ਹੈ। ਤੇ ਜਿਹੜੀ ਈਰਾਨ ਦੇ ਸ਼ਾਇਕੀਨ ਨੇ, ਈਰਾਨ ਦੇ ਫੈਨ ਨੇ ਇੱਕ ਸੋਸ਼ਲ ਮੀਡੀਆ ਉੱਤੇ ਇਹ ਗੱਲ ਕਰ ਰਹੇ ਸਨ, ਕੰਪੇਨ ਕਰ ਰਹੇ ਸਨ ਕਿ ਜਿਹੜਾ ਈਰਾਨ ਦੇ ਨਾਲ ਜ਼ਿਆਦਤੀ ਕਰਕੇ ਉਹਨਾਂ ਨੂੰ ਇਵੈਂਟ ਤੋਂ ਬਾਹਰ ਕੀਤਾ ਗਿਆ। ਫਿਰ ਇੱਕ ਦੂਜੀ ਟੀਮ ਦੇ ਖਿਡਾਰੀ ਨੇ ਵੀ ਇਨਸ਼ਾਫਾਤ ਕੀਤੇ ਕਿ ਈਰਾਨ ਨਾਲ ਜ਼ਿਆਦਤੀ ਕੀਤੀ ਗਈ ਹੈ ਤੇ ਜਾਣਬੁੱਝ ਕੇ ਬਾਹਰ ਕੀਤਾ ਗਿਆ। ਤਾਂ ਬਿਲਕੁਲ ਜਦੋਂ ਐਡੀ ਵੱਡੀ ਬਾਡੀ ਫੀਫਾ ਤੋਂ ਬਾਅਦ ਯੂਏਫਾ ਜਿਹੜੀ ਉਹ ਫੁੱਟਬਾਲ ਦੀ ਇੱਕ ਬੜੀ ਕਹਿ ਲਓ ਕਿ ਮੁਤਬਰ ਤੇ ਕ੍ਰੈਡੀਬਲ ਬੋਡੀ ਸਮਝੀ ਜਾਂਦੀ ਹੈ, ਤੇ ਜੇ ਉਹਨਾਂ ਦੇ ਚੇਅਰਮੈਨ ਵੱਲੋਂ ਜੇ ਕੋਈ ਬਿਆਨ ਆ ਰਹੇ ਤੇ ਫਿਰ ਇਹਦਾ ਮਤਲਬ ਹੈ ਕਿ ਦਾਲ 'ਚ ਜ਼ਰੂਰ ਕੁਛ ਕਾਲਾ ਹੈ। ਤੇ ਹੁਣ ਮਜ਼ੀਦ ਇਸ ਇਵੈਂਟ ਤੋਂ ਬਾਅਦ ਤੁਸੀਂ ਦੇਖੋਗੇ ਕਿ ਇਸ ਇਵੈਂਟ ਤੋਂ ਬਾਅਦ ਕੰਪੇਨ ਵੀ ਚੱਲੇਗੀ ਇਸ ਚੀਜ਼ ਦੇ ਉੱਤੇ ਤੇ ਸਵਾਲਾਤ ਵੀ ਉੱਠਣਗੇ ਤੇ ਜਿਹਦਾ ਜਵਾਬ ਦੇਣਾ ਮੇਰੇ ਖਿਆਲ 'ਚ ਫੀਫਾ ਦੀ ਮੁਸ਼ਕਿਲ ਹੋ ਜਾਏਗਾ। ਜਿਹੜੇ ਬਾਕੀ ਰਹਿੰਦੇ ਮੈਚ ਨੇ ਹੁਣ ਫੀਫਾ ਨੂੰ ਚਾਹੀਦਾ ਕਿ ਜਿਹੜੀ ਆਪਣੀ ਸਾਖ ਬਿਲਕੁਲ ਕਹਿ ਲਓ ਕਿ
ਤਬਾਹੀ ਦੇ ਧਿਆਨੇ ਤੇ ਸਾਥ ਪਹੁੰਚ ਚੁੱਕੀ ਹੈ, ਉਹਨੂੰ ਰੀਸਟੋਰ ਕਰਨ ਲਈ ਉਹਨਾਂ ਨੂੰ ਚਾਹੀਦਾ ਕਿ ਕੋਈ ਇਹੋ ਜਿਹੀ ਹਰਕਤ ਮਜ਼ੀਦ ਨਾ ਕਰਨ ਤੇ ਜਿਹੜੇ ਆਖਰੀ ਕੁਝ ਮੈਚਸ 2 ਰਾਉਂਡਸ ਦੇ ਰਹਿ ਗਏ ਨੇ ਉਹਨਾਂ ਨੂੰ ਬੜੇ ਗੈਰ ਜਾਨਬ ਤਰੀਕੇ ਦੇ ਨਾਲ ਤੇ ਨਿਊਟਰਲੀ ਉਹਨੂੰ ਕੰਡਕਟ ਕਰਨ ਤਾਂ ਕਿ ਜਿਹੜਾ ਫੀਫਾ ਦੀ ਕ੍ਰੈਡੀਬਿਲਿਟੀ ਦੇ ਉੱਤੇ ਇੱਕ ਸਵਾਲੀਆ ਨਿਸ਼ਾਨ ਲੱਗਾ ਉਹ ਸਵਾਲੀਆ ਨਿਸ਼ਾਨ ਮਿਟ ਸਕੇ। ਤੇ ਹੁਣ ਇਹਦਾ ਦੇ ਸਾਡੇ ਨਾਲ ਜ਼ਿਆਦਾ ਬਿਹਤਰ ਆਪਣੇ ਕਿਉਂਕਿ ਉਹਨਾਂ ਦੀ ਸਾਥ ਦੇ ਫੀਫਾ ਨੂੰ ਚਾਹੀਦਾ ਤੇ ਇਕਦਾਮਾਤ ਕਰਨ। ਉਹ ਕੀ ਇਕਦਾਮਾਤ ਕਰਦੇ ਨੇ, ਉਹ ਕੀ ਪਲਾਨ ਕਰਕੇ ਬੈਠੇ ਹੋਏ ਨੇ ਕਿ ਉਹਨਾਂ ਨੇ ਆਪਣੇ ਜਿਹੜੇ ਉੱਤੇ ਇਲਜ਼ਾਮਾਤ ਨੇ ਸਵਾਲੀਆ ਨਿਸ਼ਾਨ ਉਹਨਾਂ ਨੂੰ ਕਿਵੇਂ ਮਿਟਾਣਾ ਹੈ, ਸਾਡੇ ਤੋਂ ਬਿਹਤਰ ਉਹ ਸਮਝ ਸਕਦੇ ਨੇ। ਲੇਕਿਨ ਉਮੀਦ ਕੀਤੀ ਜਾ ਸਕਦੀ ਕਿ ਫੀਫਾ ਚੇਂਜ ਕੇ ਪਹਿਲੇ ਵੀ ਫੀਫਾ ਨੇ ਈਰਾਨੀ ਟੀਮ ਦੇ ਖੱਤ ਦੇ ਉੱਤੇ ਉਹਨਾਂ ਦੀ ਸ਼ਿਕਾਇਤ ਦੇ ਉੱਤੇ ਥੋੜਾ ਬਹੁਤ ਐਕਸ਼ਨ ਲੈਂਦੇ ਨਜ਼ਰ ਆਏ ਸਨ ਸਾਨੂੰ, ਤੇ ਲੱਗਦਾ ਹੈ ਕਿ ਯੂਫਾ ਦੇ ਚੇਅਰਮੈਨ ਦੇ ਉਸ ਬਿਆਨ ਤੋਂ ਬਾਅਦ ਫੀਫਾ ਜਿਹੜਾ ਆਪਣਾ ਕਿਬਲਾ ਦਰੁਸਤ ਕਰੇਗਾ। ਦੂਜੀ ਗੱਲ ਜੇ ਅਸੀਂ ਮੈਚ ਦੀ ਗੱਲ ਕਰੀਏ, ਜਿਹੜਾ ਕੱਲ ਮੈਚ ਹੋਇਆ ਤੇ ਵਾਕਈ ਬੈਲਜੀਅਮ ਦੇ ਖਿਡਾਰੀਆਂ ਨੇ ਆਊਟ ਕਲਾਸ ਕੀਤਾ ਸ਼ੁਰੂ ਤੋਂ ਲੈ ਕੇ ਐਂਡ ਤੱਕ। ਕੋਈ ਐਸਾ ਕਹਿ ਲੋ ਕਿ ਮਰਹਲਾ ਸਾਨੂੰ ਨਜ਼ਰ ਨਹੀਂ ਆਇਆ, ਕੋਈ ਐਸਾ ਡਿਪਾਰਟਮੈਂਟ ਨਜ਼ਰ ਨਹੀਂ ਆਇਆ ਕਿ ਜਿਹਦੇ ਬੈਲਜੀਅਮ ਦੀ ਟੀਮ ਹੈ ਜਿਹੜੀ ਉਹ ਸਾਨੂੰ ਅਮਰੀਕਾ ਨਾਲੋਂ ਕਮਜ਼ੋਰ ਲੱਗੇ। ਮੈਂ ਇੱਕ ਐਨਾਲਿਸਿਸ ਰਿਪੋਰਟ ਪੜ੍ਹ ਰਿਹਾ ਸੀ ਤੇ ਮੈਂ ਹਾਈਲਾਈਟਸ ਵੀ ਦੁਬਾਰਾ ਦੇਖੀ ਰਿਪੋਰਟਸ ਪੜ੍ਹਨ ਤੋਂ ਬਾਅਦ, ਤੇ ਉਹਦੇ ਵਿੱਚ ਮੈਂ ਵੇਖਿਆ ਕਿ 70 ਤੋਂ 75% ਜ਼ਿਆਦਾ ਵਾਰੀ ਹਮਲੇ ਕੀਤੇ ਨੇ ਬੈਲਜੀਅਮ ਦੀ ਟੀਮ ਨੇ ਅਮਰੀਕੀ ਗੋਲ ਪੋਸਟ ਦੇ ਉੱਤੇ। ਤੇ ਜਿਹੜੀ ਇੱਕ ਬੜੀ ਵੱਡੀ ਉਹਨਾਂ ਦੀ ਅਪਰੋਚ ਵੇਖੋ ਤੇ ਮੈਨੂੰ ਲੱਗ ਰਿਹਾ ਕਿ ਬੈਲਜੀਅਮ ਦੀ ਟੀਮ ਹੈ ਜਿਹੜੇ ਅਗਲੇ ਮਰਹਲਿਆਂ 'ਚ ਵੀ ਬੜਾ ਅੱਛਾ ਖੇਡੇਗੀ, ਸਪੇਨ ਨੂੰ ਵੀ ਟਫ ਟਾਈਮ ਦੇਗੀ ਤੇ ਸਪੇਨ ਨੂੰ ਟਫ ਟਾਈਮ ਜੋ ਨਾ ਸਾਡੀ ਕਿਉਂਕਿ ਪੁਰਤਗਾਲ ਨੂੰ ਸਪੇਨ ਨੇ ਰਹਿ ਤਾਂ ਸਾਡੀਆਂ ਹਮਦਰਦੀਆਂ 100% ਬੈਲਜੀਅਮ ਦੇ ਨਾਲ ਹੋਣਗੀਆਂ ਤੇ ਉਹ ਟਫ ਟਾਈਮ ਦੇਣਗੇ। ਤੁਸੀਂ ਵੇਖਿਆ ਹੋਏਗਾ ਕਿ 9ਵੇਂ ਮਿੰਟ ਦੇ ਵਿੱਚ ਚਾਰਲਸ ਨੇ ਗੋਲ ਦਾਗ ਦਿੱਤਾ, ਫਿਰ ਇੱਥੇ ਨਹੀਂ ਰੁਕੇ, ਫਿਰ ਉਹਨਾਂ ਆਪਣੇ ਹਮਲੇ ਜਾਰੀ ਰੱਖੇ ਤੇ 33ਵੇਂ ਮਿੰਟ ਦੇ ਵਿੱਚ ਦੁਬਾਰਾ ਚਾਰਲਸ ਨੇ ਹੀ ਗੋਲ ਕੀਤਾ। ਫਿਰ ਉਸ ਤੋਂ ਬਾਅਦ ਦੂਜੇ ਹਾਫ ਦੇ ਵਿੱਚ ਵੈਨਿਕਲ ਨੇ ਗੋਲ ਕਰਤਾ ਤੇ ਫਿਰ ਤੁਹਾਡੇ ਫੇਵਰਿਟ ਲੁਕਾਕੂ ਨੇ 93ਵੇਂ ਮਿੰਟ ਦੇ ਵਿੱਚ ਸਟਾਪੇਜ ਟਾਈਮ ਦੇ ਤੀਜੇ ਮਿੰਟ ਦੇ ਵਿੱਚ ਗੋਲ ਦਾਗ ਕੇ ਤੇ ਜਿਹੜੀ ਪਤਾ ਸੀ ਉਹਨੂੰ ਮਜ਼ੀਦ ਉਹਦਾ ਮਾਰਜਨ ਵੀ ਵਧਾਇਆ ਤੇ ਉਹਨੂੰ ਮੁਸਤਹਿਕਮ ਕੀਤਾ। ਦੇਖੋ ਪਤਾ ਹੈ ਕਿ ਜਾਬਰ ਸਾਹਿਬ ਕਿ ਕੱਲ ਹਾਫ ਮਿੰਟ ਵਿੱਚ ਉਹਨਾਂ ਨੇ ਉਹਨੂੰ ਮੌਕਾ ਹੀ ਨਹੀਂ ਦਿੱਤਾ ਕੈਵਨ ਡੀ ਬਰੂਇਨੇ ਦੀ ਅਸੀਂ ਗੱਲ ਕਰੀਏ ਜਾਂ ਫਿਰ ਲੁਕਾਕੋ ਦੀ, ਉਹ ਸੈਕਿੰਡ ਹਾਫ ਵਿੱਚ ਫਿਰ ਆਏ ਨੇ। ਮਤਲਬ ਸਟ੍ਰੈਟਜੀ ਬੜੀ ਜ਼ਬਰਦਸਤ ਉਹਨਾਂ ਦੀ ਹੈ, ਫਾਇਦੇਮੰਦ ਹੋਈ ਹੈ ਕਿਉਂਕਿ ਫਿਰ ਜਦੋਂ ਲੁਕਾਕੋ ਐਂਡ ਵਿੱਚ ਆ ਕੇ ਗੋਲ ਕਰਦੇ ਨੇ ਬੜੀ ਸਪੀਡ ਨਾਲ, ਸਟੈਮਿਨਾ ਵੀ ਉਹਨਾਂ ਦਾ ਠੀਕ ਸੀਗਾ। ਇਹ ਵੀ ਬੜੀ ਕਾਮਯਾਬ ਵੈਸੇ ਸਟ੍ਰੈਟਜੀ ਰਹੀ ਹੈ ਬੈਲਜੀਅਮ ਦੀ। ਦੇਖੋ ਅਸੀਂ ਇਹ ਗੱਲ ਮੁਫਾਸਾ ਪਹਿਲੇ ਵੀ ਕੀਤੀ ਸੀ, ਤੁਹਾਡੇ ਪ੍ਰੋਗਰਾਮ 'ਚ ਕੀਤੀ ਸੀ ਕਿ ਜਿਹੜੀਆਂ ਵੱਡੀਆਂ ਤੇ ਛੋਟੀਆਂ ਟੀਮਾਂ ਤੇ ਮਜ਼ਬੂਤ ਤੇ ਕਮਜ਼ੋਰ ਟੀਮਾਂ ਨੇ ਉਹ ਖੇਡ ਤੋਂ ਜ਼ਿਆਦਾ ਆਪਣੇ ਅਸਾਬ ਦੀ ਵਜ੍ਹਾ ਤੋਂ ਮਜ਼ਬੂਤ ਤੇ ਅੱਛੀਆਂ ਤੇ ਕਮਜ਼ੋਰ ਤੇ ਸੁਸਤ ਟੀਮਾਂ ਬਣਦੀਆਂ ਨੇ। ਪਹਿਲੇ ਮੈਚ ਵੀ ਤੁਸੀਂ ਵੇਖੋਗੇ ਤੇ ਪਹਿਲੇ ਮੈਚ ਦੇ ਵਿੱਚ ਵੀ ਜਿਹੜੇ ਉਹਨਾਂ ਦੇ ਮੈਨੇਜਰ ਨੇ ਉਹਨਾਂ ਨੇ ਆਪਣੇ ਸਟਾਰਸ ਪਲੇਅਰ ਨੂੰ ਦੂਜੇ ਹਾਫ ਦੇ ਵਿੱਚ ਵਾਪਸ ਬੁਲਾ ਰਿਹਾ ਸੀ। ਇਸ ਮੈਚ ਦੇ ਵਿੱਚ ਉਹਨਾਂ ਨੂੰ ਪਹਿਲੇ ਹਾਫ ਦੇ ਵਿੱਚ ਗਰਾਊਂਡ 'ਚ ਨਹੀਂ ਉਤਾਰਿਆ, ਦੂਜੇ ਹਾਫ ਦੇ ਵਿੱਚ ਗਰਾਊਂਡ 'ਚ ਉਤਾਰਿਆ ਤੇ ਇੱਕ ਇਹ ਕਹਿ ਲਓ ਕਿ ਇੱਕ ਅਸਾਬੀ ਬਰਤਰੀ ਤੇ ਇੱਕ ਜਿਹੜਾ ਕਹਿ ਲਓ ਕਿ ਅਸਾਬੀ ਹਮਲਾ ਸੀ ਜਿਹੜਾ ਉਹਨਾਂ ਨੇ ਆਪਣੇ ਮੁਖਾਲਫ ਦੇ ਉੱਤੇ ਕੀਤਾ। ਜੇ ਤੁਸੀਂ ਵੇਖਿਆ ਹੋਏਗਾ ਤੁਹਾਨੂੰ ਪਤਾ ਹੋਏਗਾ ਜੀ ਇਸ ਗੱਲ ਨੂੰ ਜ਼ਿਆਦਾ ਅੱਛੇ ਤਰੀਕੇ ਨਾਲ ਬਿਆਨ ਕਰਨ ਲਈ ਸਾਨੂੰ ਕੱਲ ਦੇ ਖੇਡੇ ਗਏ ਦੂਜੇ ਮੈਚ ਪੁਰਤਗਾਲ ਤੇ ਸਪੇਨ ਦੇ ਮੈਚ ਦੀ ਵੀ ਸਾਨੂੰ ਉਹ ਕੀ ਨਾਂ ਹੈਗਾ ਐਗਜ਼ਾਮਪਲ ਦੇਣੀ ਪਏਗੀ ਕਿ ਕੱਲ ਜਿਹੜਾ ਇੱਕੋ ਹੀ ਗੋਲ ਹੋਇਆ ਤੇ ਉਹ ਜਿਹੜੇ ਖਿਡਾਰੀ ਨੇ ਗੋਲ ਕੀਤਾ ਉਹ ਸਿਰਫ 3 ਤੋਂ 4 ਮਿੰਟ ਪਹਿਲੇ ਹੀ ਸਬਸਟੀਟਿਊਸ਼ਨ ਦੇ ਉੱਤੇ ਗਰਾਊਂਡ ਦੇ ਵਿੱਚ ਆਏ ਨੇ। ਉਹ ਪਹਿਲੇ ਗਰਾਊਂਡ ਦੇ ਵਿੱਚ ਮੌਜੂਦ ਨਹੀਂ ਸਨ, ਉਹ ਗਰਾਊਂਡ ਦੇ ਵਿੱਚ ਬਾਅਦ ਚ ਸਬਸਟੀਟਿਊਸ਼ਨ ਦੇ ਉੱਤੇ ਉਹਨਾਂ ਨੂੰ ਗਰਾਊਂਡ ਦੇ ਵਿੱਚ ਭੇਜਿਆ ਗਿਆ ਤੇ ਕਲੀਅਰ ਪਲਾਨ ਇੱਕ ਸਟ੍ਰੈਟਜੀ ਲੈ ਕੇ ਆਏ ਨੇ ਤੇ ਉਹਨਾਂ ਨੇ ਆ ਕੇ ਉਹ ਜਿਹੜਾ ਕੋਚ ਨੇ ਮੈਨੇਜਰ ਨੇ ਜਿਹੜੀ ਐਕਸਪੈਕਟੇਸ਼ਨ ਤੋਕਵਾਤ ਦੇ ਨਾਲ ਉਹਨਾਂ ਨੂੰ ਗਰਾਊਂਡ 'ਤੇ ਉਤਾਰਿਆ ਸੀ ਉਹਨਾਂ ਨੂੰ ਦੇ ਉੱਤੇ ਪੂਰਾ ਉਤਰੇ ਨੇ ਤੇ ਗੋਲ ਕਰਕੇ ਮੈਚ ਜਿਤਵਾ ਦਿੱਤਾ ਹੈ। ਤੇ ਇਹ ਕੋਈ ਖਸੂਸੀਅਤ ਬੈਲਜੀਅਮ ਦੀ ਟੀਮ ਹੈ ਕਿ ਬੈਲਜੀਅਮ ਦੀ ਟੀਮ ਨਾ ਸਿਰਫ ਆਪਣੇ ਕਹਿ ਲਓ ਕਿ ਜਿਸਮਾਨੀ ਤੌਰ ਤੇ ਖੇਡ ਪੇਸ਼ ਕਰਦੀ ਗਰਾਊਂਡ ਦੇ ਵਿੱਚ ਬਲਕਿ ਉਹ ਸਾਬੀ ਤੌਰ ਤੇ ਵੀ ਗਰਾਊਂਡ ਦੇ ਵਿੱਚ ਐਕਟਿਵ ਰਹਿੰਦੇ ਨੇ ਤੇ ਉਹਨਾਂ ਦੇ ਜਿਹੜੇ ਮੈਨੇਜਰ ਰੋਡੀ ਗ੍ਰੇਸ਼ੀਆ ਨੇ ਉਹ ਵੀ ਤੁਹਾਨੂੰ ਨਜ਼ਰ ਆਏਗਾ ਕਿ ਦੂਜੇ तमाम ਮੈਨੇਜਰਸ ਦੇ ਹਵਾਲੇ ਦੀ ਨਿਸਬਤ ਜ਼ਿਆਦਾ ਐਕਟਿਵ ਤੇ ਫਾਲ ਰਹਿੰਦੇ ਨੇ ਤੇ ਆਪਣੇ ਖਿਡਾਰੀਆਂ ਨੂੰ ਕੋਈ ਸਿੰਬਲਸ ਦੀ ਜ਼ੁਬਾਨ ਦੇ ਵਿੱਚ ਵੀ ਮੈਸੇਜ ਕਨਵੇ ਕਰ ਰਹੇ ਹੁੰਦੇ ਨੇ। ਫਿਰ ਕ੍ਰੂਸ਼ੀਅਲ ਟਾਈਮ ਦੇ ਉੱਤੇ ਸਬਸਟੀਟਿਊਸ਼ਨ ਵੀ ਦੇ ਰਹੇ ਹੁੰਦੇ ਨੇ, ਉਹ ਡਿਲੀਵਰ ਵੀ ਹੋ ਰਿਹਾ ਹੁੰਦਾ, ਉਹਨਾਂ ਦੀ ਸਬਸਟੀਟਿਊਸ਼ਨ ਹੈ ਜਿਹੜੀ ਉਹ ਸਮਝ ਵੀ ਆ ਰਹੀ ਹੁੰਦੀ ਹੈ ਕਿ ਉਹ ਕੀ ਕਰਨਾ ਚਾਹ ਰਹੇ ਨੇ ਤੇ ਉਹ ਕੀ ਕਰਵਾ ਰਹੇ ਨੇ ਆਪਣੀ ਟੀਮ ਦੇ ਕੋਲੋਂ। ਤੇ ਸਾਨੂੰ ਨਜ਼ਰ ਆਇਆ ਤੇ ਉਮੀਦ ਕੀਤੀ ਜਾ ਸਕਦੀ ਹੈ ਕਿ ਅੱਗੇ ਵੀ ਨਜ਼ਰ ਆਏਗਾ ਤੇ ਜਿੰਨੀ ਇਹਨਾਂ ਨੂੰ ਬੈਲਜੀਅਮ ਦੀ ਟੀਮ ਨੂੰ ਕ੍ਰੈਡਿਟ ਦਿੱਤਾ ਜਾਏ ਉਹ ਘੱਟ ਹੈ ਤੇ ਉਹਨਾਂ ਨੇ ਆਪਣੇ ਅਸਾਬ ਦੇ ਉੱਤੇ ਕਾਬੂ ਰੱਖਿਆ ਤੇ ਵੇਖੋ ਉਹਨਾਂ ਨੇ ਕਿੰਨੀ ਸ਼ਾਨਦਾਰ ਫਤਹ ਆਪਣੇ ਨਾਮ ਕੀਤੀ। ਬਿਲਕੁਲ ਜੀ, ਉਮੀਦ ਕਰਦੇ ਹਾਂ ਚੀਜ਼ਾਂ ਬਿਹਤਰੀ ਤਰਫ ਜਾਣਗੀਆਂ।